ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਸੋ ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਇੰਗਲੈਂਡ ਵਿੱਚ ਲੇਬਰ ਪਾਰਟੀ ਦੇ 50 ਮੈਂਬਰ ਪਾਰਲੀਮੈਂਟਾਂ ਨੇ ਕਿਹਾ ਹੈ ਕਿ ਉਹ ਕਸ਼ਮੀਰ ਉੱਤੇ ਭਾਰਤੀ ਕਬਜ਼ੇ ਦੀ ਨਿਖੇਧੀ ਕਰਦੇ ਹਨ ਤੇ ਕਸ਼ਮੀਰੀਆਂ ਦੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਯਾਨੀ ਕਿ ਰਾਇਸ਼ਵਾਰੀ ਦੇ ਹੱਕ ਦੀ ਹਮਾਇਤ ਕਰਦੇ ਹਨ। ਸੋ ਇਸ ਬਾਰੇ ਆਪਾਂ ਡਾਕਟਰ ਸਾਹਿਬ ਕੋਲ ਜਾਣਕਾਰੀ ਲੈਣ ਲੱਗੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੁਝ ਦਿਨ ਪਹਿਲਾਂ ਜਦੋਂ ਕਿ ਅਸੀਂ ਵੀ ਇਸ ਦੇ ਉੱਤੇ ਹੈਰਾਨੀ ਦਾ ਇਜ਼ਹਾਰ ਕੀਤਾ ਸੀ ਕਿ ਲੇਬਰ ਪਾਰਟੀ ਦੇ ਜਿਹੜੇ ਨਵੇਂ ਲੀਡਰ ਬਣੇ ਨੇ ਮਿਸਟਰ ਕਾਇਰ ਸਟਾਰਮਰ, ਉਹਨਾਂ ਨੇ ਜਿਹੜੀ ਫਰੈਂਡਸ ਆਫ ਇੰਡੀਆ ਵਾਲਾ ਇਹਨਾਂ ਦਾ ਲੇਬਰ ਵਿੰਗ ਹੈ, ਉਹਨਾਂ ਦੇ ਇਕੱਠ ਦੇ ਵਿੱਚ ਜਾ ਕੇ ਔਰ ਉਹਨਾਂ ਦੇ ਦਬਾਅ ਥੱਲੇ ਮਿਸਟਰ ਕਾਇਰ ਸਟਾਰਮਰ ਨੇ ਸਟੇਟਮੈਂਟ ਦਿੱਤੀ ਜਿਹਨੂੰ ਇੰਡੀਅਨ ਮੀਡੀਆ ਨੇ ਵੀ ਵਾਈਡਲੀ ਜਿਹੜਾ ਉਹਨੂੰ ਪਬਲਿਸਾਈਜ਼ ਵੀ ਕੀਤਾ ਔਰ ਉਹਨਾਂ ਦੇ ਕਮੈਂਟੇਟਰਸ ਨੇ ਵੀ ਕਿਹਾ ਕਿ ਨਾਓ ਇੰਡੀਆ ਕੈਨ ਹੀਵ ਅ ਸਾਈ ਆਫ ਰਿਲੀਫ, ਕਿ ਜੀ ਉਹ ਹੁਣ ਉਹਨਾਂ ਨੂੰ ਸੁੱਖ ਦਾ ਸਾਹ ਆਇਆ ਕਿਉਂਕਿ ਲੇਬਰ ਪਾਰਟੀ ਦੇ ਇਸ ਨਵੇਂ ਬਣੇ ਲੀਡਰ ਕਾਇਰ ਸਟਾਰਮਰ ਨੇ ਇਹ ਐਲਾਨ ਕੀਤਾ ਕਿ ਬਈ ਹੁਣ ਤੋਂ ਬਾਅਦ ਅਸੀਂ ਕਦੇ ਵੀ ਪਾਰਲੀਮੈਂਟ ਦੇ ਵਿੱਚ ਕਸ਼ਮੀਰ ਦਾ ਇਸ਼ੂ ਨਹੀਂ ਉਠਾਵਾਂਗੇ। ਅਸੀਂ ਸਾਊਥ ਏਸ਼ੀਅਨ ਕਮਿਊਨਿਟੀ ਨੂੰ ਡਿਵਾਈਡ ਨਹੀਂ ਕਰਨਾ ਚਾਹੁੰਦੇ ਇੰਗਲੈਂਡ, ਔਰ ਇਹ ਜਿਹੜਾ ਕਸ਼ਮੀਰ ਦਾ ਇਸ਼ੂ ਹੈ ਇਹ ਬਾਈਲੈਟਰਲ ਇਸ਼ੂ ਹੈ ਇੰਡੀਆ ਔਰ ਪਾਕਿਸਤਾਨ ਦੇ ਵਿਚਾਲੇ, ਔਰ ਇਹ ਉਹਨਾਂ ਦੇ ਉੱਤੇ ਹੀ ਅਸੀਂ ਛੱਡਦੇ ਹਾਂ ਕਿ ਉਹ ਇਹਨੂੰ ਹੈਂਡਲ ਕਰਨ। ਅਸੀਂ ਇਸ ਨੂੰ ਕਦੇ ਵੀ ਜਿਹੜਾ ਇਹ ਪਾਰਲੀਮੈਂਟ ਦੇ ਵਿੱਚ ਨਹੀਂ ਲਿਆਵਾਂਗੇ ਇਸ ਨਾਲ ਸੰਬੰਧਿਤ ਕਿਸੇ ਵੀ ਗੱਲ ਨੂੰ। ਹੁਣ ਜ਼ਾਹਰ ਹੈ ਵੀ ਇਹ ਪੂਰਾ ਯੂ ਟਰਨ ਸੀ ਉਸ ਤੋਂ ਪਹਿਲਾਂ ਦੀ ਜਿਹੜੀ ਲਾਈਨ ਸੀ ਜਿਹਦੇ ਵਿੱਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਹਮਾਇਤ ਸੀ। ਈਵਨ ਸਿੱਖਾਂ ਦੇ ਮਾਮਲੇ 'ਚ ਟਰੂਥ ਕਮਿਸ਼ਨ ਕਾਇਮ ਹੋਏ ਕਿਉਂਕਿ ਮਾਰਗਰੇਟ ਥੈਚਰ ਨੇ 1984 'ਚ ਜਿਹੜਾ ਆਪਣੀ ਇੰਟੈਲੀਜੈਂਸ ਏਜੰਸੀਆਂ ਦੇ ਬੰਦੇ 2 ਭੇਜੇ ਸੀ ਇੰਦਰਾ ਗਾਂਧੀ ਦੇ ਕਹਿਣ ਤੇ ਦਰਬਾਰ ਸਾਹਿਬ ਤੇ ਹਮਲੇ ਤੋਂ ਪਹਿਲਾਂ ਰੀਕੀ ਕਰਨ ਲਈ, ਔਰ ਕੀ ਰੂਲ ਰਿਹਾ। ਸੋ ਇਹ ਇੱਕਦਮ ਸਡਨ, ਕਿਉਂਕਿ ਕੰਜ਼ਰਵੇਟਿਵਸ ਤਾਂ ਪਹਿਲਾਂ ਹੀ ਜਿਹੜੇ ਨੇ ਇਸ ਕਿਸਮ ਦੇ ਮੁੱਦੇ ਦੇ ਉੱਤੇ ਉਹ ਕੋਈ ਉਹਨਾਂ ਦਾ ਰੋਲ ਨਹੀਂ ਹੁੰਦਾ, ਔਰ ਇਹ ਸਾਰਾ ਲੇਬਰ ਦੀ ਲੀਡਰਸ਼ਿਪ ਦਾ ਮਿਸਟਰ ਕਾਇਰ ਸਟਾਰਮਰ ਦਾ ਇਹ ਬੜਾ ਸ਼ੌਕਿੰਗ ਸੀ। ਮੈਨੂੰ ਇੰਡੀਵਿਜੂਅਲ ਵੀ ਲੱਗਾ ਕਿਉਂਕਿ ਹਮੇਸ਼ਾ ਮੈਂ ਸਮਝਦਾ ਵੀ ਅਮਰੀਕਾ 'ਚ ਤਾਂ ਵੈਸੇ ਵੀ ਜਿਹੜੇ ਕਸ਼ਮੀਰੀ ਮੂਲ ਦੇ ਲੋਕ ਨੇ ਇੰਡੀਅਨ ਆਕੂਪਾਈਡ ਕਸ਼ਮੀਰ ਦੇ, ਉਹ ਤਾਂ ਮੇਰਾ ਨਹੀਂ ਖਿਆਲ 100 ਤੋਂ ਜ਼ਿਆਦਾ ਟੱਬਰ ਹੋਣ, ਬਹੁਤ ਸਾਰੇ ਆਜ਼ਾਦ ਕਸ਼ਮੀਰ ਨਾਲ ਸੰਬੰਧਿਤ ਨੇ। ਲੇਕਿਨ ਇੰਗਲੈਂਡ ਦੇ ਵਿੱਚ ਤਾਂ ਬਹੁਤ ਸਟਰੋਂਗ ਲੌਬੀ ਹੈ ਕਸ਼ਮੀਰੀਆਂ ਦੀ। ਮੈਂ ਕਿਹਾ ਵੀ ਕੰਜ਼ਰਵੇਟਿਵ ਤਾਂ ਪਹਿਲਾਂ ਹੀ ਨਹੀਂ ਸੀ, ਲਿਬਰ ਵੀ ਇੱਥੋਂ ਚਲੀ ਗਈ। ਲੇਕਿਨ ਅੱਜ ਪਹਿਲਾਂ ਤਾਂ ਸ਼ਾਇਦ ਉਹਨਾਂ ਦੇ ਫੋਰਨ ਆਫਿਸ ਨੇ ਸਾਈ ਆਫ ਰਿਲੀਫ ਲਿਆ ਹੋਏਗਾ, ਅੱਜ ਮੈਂ ਸਾਈ ਆਫ ਰਿਲੀਫ ਲਿਆ ਜਦੋਂ ਮੈਂ ਇਹ ਖਬਰ ਦੇਖੀ ਕਿ 50 ਲੇਬਰ ਪਾਰਟੀ MPs condemned Indian occupation in Kashmir. Socialist campaign group defied party leader on Kashmir. ਹੁਣ ਇਹ ਵਿਦਨ ਲੇਬਰ ਪਾਰਟੀ ਇੱਕ ਵੱਡੀ ਬਗਾਵਤ ਹੋਈ ਹੈ ਕਸ਼ਮੀਰ ਮੁੱਦੇ ਤੇ, ਔਰ ਇਹ ਬਗਾਵਤ ਕਰਨ ਵਾਲੇ ਕੋਈ 1 ਜਾਂ 2 MP ਨਹੀਂ ਨੇ ਜਿਨ੍ਹਾਂ ਨੇ ਕਿਹਾ ਜੀ ਨਹੀਂ ਅਸੀਂ ਆਪਣੇ ਲੀਡਰ ਕਾਇਰ ਸਟਾਰਮਰ ਨਾਲ ਨਹੀਂ ਐਗਰੀ ਕਰਦੇ। 50 ਮੈਂਬਰ ਪਾਰਲੀਮੈਂਟ ਜਿਹੜੇ ਨੇ, ਜਿਹੜੇ ਸਿਟਿੰਗ ਮੈਂਬਰ ਪਾਰਲੀਮੈਂਟ ਨੇ, ਔਰ ਇਹ ਸੋਸ਼ਲਿਸਟ ਗਰੁੱਪ ਹੈ ਕੈਂਪੇਨ, ਕਿਉਂਕਿ ਵਿਦਨ ਪਾਰਟੀਜ਼ ਵੀ ਜਿਵੇਂ ਲੇਬਰ ਵਿੰਗ ਹੁੰਦਾ ਹੈ, ਸੋਸ਼ਲਿਸਟ ਵਿੰਗ ਹੈ, ਜਾਂ ਅਮਰੀਕਾ 'ਚ ਵੀ ਉਹਨਾਂ ਨੂੰ ਕਹਿਣਗੇ ਕਿ ਜੀ ਇਹ ਜਿਹੜਾ ਨੇ ਫਾਈਨੈਂਸ਼ੀਅਲ ਕੰਜ਼ਰਵੇਟਿਵ ਹੈ, ਸੋਸ਼ਲ ਲਿਬਰਲ ਹੈ। ਇਵੇਂ ਦਾ ਇੱਕ ਗਰੁੱਪ ਵਿਦਨ ਲੇਬਰ ਪਾਰਟੀ ਸੋਸ਼ਲਿਸਟ ਕੈਂਪੇਨ ਗਰੁੱਪ ਹੈ, ਉਹਨਾਂ ਦੇ 50 MPs ਨੇ ਇਹ ਜਿਹੜੀ ਅੱਜ ਇਕੱਠੇ ਹੋਏ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਔਰ ਉਹਨਾਂ ਨੇ ਕਿਹਾ ਵੀ ਅਸੀਂ ਸੋਲੀਡੈਰਿਟੀ ਦਿਖਾਉਂਦੇ ਹਾਂ ਕਸ਼ਮੀਰ ਦੇ ਲੋਕਾਂ ਦੇ ਨਾਲ। ਇਹ ਸਭ ਤੋਂ ਵੱਡੀ ਮਿਲਟਰੀ ਆਕੂਪੇਸ਼ਨ ਹੈ ਭਾਰਤ ਦੀ, ਔਰ ਅਸੀਂ ਕਸ਼ਮੀਰੀਆਂ ਦੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਮੁਕੰਮਲ ਹਮਾਇਤ ਕਰਦੇ ਹਾਂ। ਔਰ ਇਹ ਜਿਹੜਾ ਉਹਨਾਂ ਦੀ ਸਟੇਟਮੈਂਟ ਦਾ ਮੈਂ ਟੈਕਸਟ ਸਾਂਝਾ ਕਰਨਾ ਚਾਹਾਂਗਾ। ਉਹਨਾਂ ਨੇ ਕਿਹਾ ਕਿ ਵੀ ਰੀਅਫਰਮ ਆਵਰ ਸੋਲੀਡੈਰਿਟੀ with the people of Kashmir in their struggle against the world's largest military occupation. Largest military, ਕਿ ਸਭ ਤੋਂ ਵੱਡੀ ਜਿਹੜੀ ਹੈ ਆਕੂਪਾਈਂਗ ਫੋਰਸ ਹੈ ਭਾਰਤ ਦੀ, ਔਰ ਅਸੀਂ ਕਸ਼ਮੀਰੀਆਂ ਦੇ ਨਾਲ ਇਕਜੁੱਟਤਾ ਦਾ, ਯਕਜਹਿਤੀ ਦਾ ਇਜ਼ਹਾਰ ਕਰਦੇ ਹਾਂ। ਔਰ ਫਿਰ ਉਹਨਾਂ ਨੇ ਜਿਹੜਾ ਇਹ ਮੋਸ਼ਨ ਯੂਨੈਨਿਮਸਲੀ ਉਹਨਾਂ ਨੇ 2019 ਚ ਜਿਹੜਾ ਲੇਬਰ ਕਾਨਫਰੰਸ ਪਾਸ ਹੋਇਆ ਸੀ ਉਹਦਾ ਹਵਾਲਾ ਦਿੱਤਾ। ਉਹਨਾਂ ਨੇ ਕਿਹਾ ਜੀ ਉਸ ਰੈਜ਼ੋਲੂਸ਼ਨ ਦੇ ਮੁਤਾਬਕ ਵੀ ਜਿਹੜਾ ਸਾਡੀ ਪਾਰਟੀ ਨੇ ਯੂਨੈਨਿਮਸਲੀ ਕੀਤਾ ਸੀ
multiple UN resolutions ਜਿਹੜੇ ਹੋਏ ਨੇ, we recognize that Kashmir is a disputed territory and demand the realization of the Kashmiri people's right to self-determination as mandated by UN Resolution 47. ਉਹਨਾਂ ਨੇ UN Resolution ਦਾ 47 ਦਾ ਹਵਾਲਾ ਵੀ ਦਿੱਤਾ। ਉਹਨਾਂ ਨੇ ਕਿਹਾ ਵੀ ਆਲਰੇਡੀ ਇੱਕ ਡਿਸਪਿਊਟਡ ਟੈਰੀਟਰੀ ਹੈ ਔਰ ਇਹ ਕਸ਼ਮੀਰੀ ਲੋਕਾਂ ਨੂੰ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਯਾਨੀ ਕਿ ਰਾਏ ਸ਼ੁਮਾਰੀ ਦਾ ਹੱਕ ਹੈ ਉਹ ਉਹਨਾਂ ਨੂੰ ਦਿੱਤਾ ਜਾਏ। ਫਿਰ ਉਹਨਾਂ ਨੇ ਕਿਹਾ ਕਿ ਵੀ ਆਰ ਡੀਪਲੀ ਕੰਸਰਨਡ ਬਾਈ ਦਾ ongoing human rights violations including torture, rape, extrajudicial execution and illegal detention that continue to take place in Kashmir that have been widely documented by numerous human rights organizations and that have been intensified by Narendra Modi government। ਇਹ ਉਹਨਾਂ ਨੇ ਕਿ ਜੋ ਕਸ਼ਮੀਰ ਚ ਚੱਲ ਰਿਹਾ ਹੈ ਉੱਥੇ ਤਸ਼ੱਦਦ ਹੈ, ਜਬਰ ਜਨਾਹ ਹੈ, ਜਿਹੜਾ ਗੈਰ ਕਾਨੂੰਨੀ ਤੌਰ ਦੇ ਉੱਤੇ ਕਿਲਿੰਗਸ ਹੋ ਰਹੀਆਂ ਨੇ, ਗੈਰ ਕਾਨੂੰਨੀ ਹਿਰਾਸਤ ਦੇ ਵਿੱਚ ਰੱਖਿਆ ਹੋਇਆ ਹੈ ਔਰ ਇਹ ਮੋਦੀ ਦੇ ਆਉਣ ਤੋਂ ਬਾਅਦ ਹੋਰ ਵੀ ਇਹ ਵਧਿਆ ਔਰ ਇਹਨੂੰ ਆਲਰੇਡੀ ਬਹੁਤ ਸਾਰੇ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਨੇ ਡਾਕੂਮੈਂਟ ਕੀਤਾ। ਫਿਰ ਉਹ 5 ਅਗਸਤ 2019 ਦੀ ਕਾਰਵਾਈ ਤੇ ਆ ਜਾਂਦੇ ਨੇ। Furthermore, in August 2019, the Indian government unilaterally revoked Article 370 and 35A of the Constitution that granted Indian occupied Kashmir autonomy reflective of its status as an occupied territory and subjected the Kashmiri people to a 7-month-long lockdown and repressive communication blackout that were brutally enforced by Indian security forces। ਕਿ ਵੀ ਇਹਨਾਂ ਨੇ ਜੋ ਅਗਸਤ ਦੇ ਵਿੱਚ ਉੱਥੇ ਆਰਟੀਕਲ 370 ਔਰ 35A ਜਿਹੜਾ ਇਹਨੂੰ ਐਬਰੋਗੇਟ ਕੀਤਾ ਔਰ ਉਹਨਾਂ ਨੂੰ ਬਿਲਕੁਲ ਉਸ ਟੈਰੀਟਰੀ ਨੂੰ ਆਕੂਪਾਈ ਕਰ ਲਿਆ ਔਰ ਕਸ਼ਮੀਰੀ ਲੋਕਾਂ ਨੂੰ 7 ਮਹੀਨੇ ਲਗਾਤਾਰਤਾ ਨਾਲ ਲਾਕਡਾਊਨ 'ਚ ਰੱਖਿਆ। ਹਾਲਾਂਕਿ ਉਹੀ ਲਾਕਡਾਊਨ ਅੱਗੋਂ ਕੋਰੋਨਾ ਦੇ ਨਾਂ ਥੱਲੇ ਫਿਰ ਬਰਾਬਰ ਚੱਲ ਰਿਹਾ ਔਰ ਉਹਨਾਂ ਨੇ ਬਲੈਕਆਊਟ ਕਰਤਾ ਸਾਰਾ ਕਮਿਊਨੀਕੇਸ਼ਨ ਉਹ ਵੀ ਔਰ ਇੰਡੀਅਨ ਸਿਕਿਉਰਿਟੀ ਫੋਰਸਿਸ ਉੱਥੇ ਬਰੂਟਲੀ ਇਹ ਸਭ ਕੁਝ ਲਾਗੂ ਕਰ ਰਹੀਆਂ ਨੇ ਔਰ ਅਖੀਰ 'ਚ ਉਹਨਾਂ ਨੇ ਆਪਣੀ ਸਟੇਟਮੈਂਟ ਦੇਖਿਆ ਵੀ ਰੈਕਗਨਾਈਜ਼ the UK's responsibility regarding the ongoing situation in Kashmir due to the historical role played in this conflict during the partition of Indian subcontinent that laid the groundwork for oppression faced by the Kashmiris. Our internationalism acknowledges the role of British colonial injustices and the inalienable nature of universal human rights। ਕਿ ਵੀ ਅਸੀਂ ਇਸ ਗੱਲ ਨੂੰ ਮਾਨਤਾ ਦਿੰਦੇ ਹਾਂ ਕਿ ਯੂਕੇ ਦੀ ਜ਼ਿੰਮੇਵਾਰੀ ਹੈ ਕਿਉਂਕਿ ਇਹਨਾਂ ਨੇ ਜਿਹੜਾ ਇਹ ਹਿਸਟੋਰੀਕਲੀ ਜੋ ਕੁਛ ਅੱਜ ਕਸ਼ਮੀਰੀਆਂ ਨਾਲ ਹੋ ਰਿਹਾ ਪਾਰਟੀਸ਼ਨ ਆਫ ਸਬ ਕੰਟੀਨੈਂਟ ਦੇ ਵੇਲੇ ਇਹ ਬ੍ਰਿਟਿਸ਼ ਨੇ ਕੀਤਾ ਔਰ ਇਸ ਸਾਰਾ ਜੋ ਕਸ਼ਮੀਰ 'ਚ ਹੋ ਰਿਹਾ ਇਹਦੀਆਂ ਜੜ੍ਹਾਂ ਇੱਥੋਂ ਹੀ ਨਿਕਲਦੀਆਂ ਨੇ। ਸੋ ਦੇ ਲੇਡ ਦਾ ਗਰਾਊਂਡ ਵਰਕ ਫॉर ਦਾ ਆਪਰੇਸ਼ਨ। ਇਹ ਜ਼ੁਲਮ ਦੀ ਜਿਹੜੀ ਬੁਨਿਆਦ ਹੈ ਇਹ 47 ਚ ਇਹਨਾਂ ਵੱਲੋਂ ਕੀਤਾ ਗਿਆ ਜਿਹੜਾ ਉੱਥੇ ਫੈਸਲੇ ਨੇ ਉਹੀ ਹੈ। ਇਸ ਲਈ ਅਸੀਂ ਇਹ ਐਕਨੋਲੇਜ ਕਰਦੇ ਹਾਂ ਕਿ ਜਿਹੜਾ ਬ੍ਰਿਟਿਸ਼ ਕਲੋਨੀਅਲ ਇਨਜਸਟਿਸ ਹੈ ਇਹਨੂੰ ਖਤਮ ਕੀਤਾ ਜਾਏ ਔਰ ਜਿਹੜੀ ਇਨਏਲੀਨੇਬਲ ਨੇਚਰ ਹੈ ਯੂਨੀਵਰਸਲ ਹਿਊਮਨ ਰਾਈਟਸ ਦੀ ਉਹਨੂੰ ਜਿਹੜਾ ਰੈਕਗਨਾਈਜ਼ ਕੀਤਾ ਜਾਏ। ਸੋ ਮੈਂ ਸਮਝਦਾ ਵੀ ਇਹ ਬਹੁਤ ਸਟਰੋਂਗ ਸਟੇਟਮੈਂਟ ਹੈ। 50 MPs ਦਾ ਇਸ ਪੀਰੀਅਡ 'ਚ ਜਦੋਂ ਕਿ ਕਰੋਨਾ ਹੋ ਰਹੀ ਹੈ ਇੰਗਲੈਂਡ ਯੂਰਪ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਕੈਜੂਅਲਟੀਜ਼ ਵਾਲਾ ਦੇਸ਼ ਹੈ ਕਰੋਨਾ ਦੀ ਬਦੌਲਤ ਸਾਰੇ ਇਸ਼ੂ ਬੈਕ ਬਰਨਰ ਤੇ ਨੇ ਪਰ 50 ਲੇਬਰ ਪਾਰਟੀ MPs ਦਾ ਆ ਕੇ ਕਸ਼ਮੀਰੀਆਂ ਦੇ ਨਾਲ ਖਲੋਣਾ ਮੈਂ ਸਮਝਦਾ ਵੀ ਇਹ ਬਹੁਤ ਪੋਜ਼ਿਟਿਵ ਸਾਈਨ ਹੈ ਔਰ ਅਸੀਂ ਇਹ ਸਮਝਦੇ ਹਾਂ ਕਿ ਇਹ ਜਿਹੜਾ ਇੱਕ ਪਾਰਟ ਇਹਨਾਂ ਨੇ ਅਖੀਰ ਦੇ ਸਟੇਟਮੈਂਟ ਦੇ ਵਿੱਚ ਕਿਹਾ ਉਹ ਉੱਥੋਂ ਦੀਆਂ ਸਿੱਖ ਜਥੇਬੰਦੀਆਂ ਵੀ ਜ਼ਾਹਰ ਹੈ। 2 ਸਿੱਖ ਮੈਂਬਰ ਪਾਰਲੀਮੈਂਟ ਤਰਨਜੀਤ ਸਿੰਘ ਢੇਸੀ ਔਰ ਬੀਬੀ ਪ੍ਰੀਤ ਕੌਰ ਗਿੱਲ ਨੇ ਜਿਹੜੇ ਸ਼ੈਡੋ ਮਿਨਿਸਟਰ ਵੀ ਨੇ ਔਰ ਇਸ ਸਟੇਟਮੈਂਟ 'ਚ ਵੀ ਜਿਹੜੇ 50 MPs ਦੀ ਆਈ ਇਹਦੇ 'ਚ ਇਕੱਲੇ MP ਨਹੀਂ ਨੇ ਇਹਨਾਂ ਦੇ ਵਿੱਚ ਜਿਹੜੇ ਸ਼ੈਡੋ ਮਿਨਿਸਟਰ ਹੁੰਦੇ ਨੇ ਘੱਟੋ ਘੱਟ 4-5 ਸ਼ੈਡੋ ਮਿਨਿਸਟਰ ਨੇ ਜਿਹੜੇ ਅੱਡ ਨੇ ਔਰ ਇਹ ਪਾਵਰਫੁਲ ਨੇ ਔਰ ਇਹਨਾਂ 'ਚ ਜਿਹੜੀ ਕਨਕਲੂਜਨ 'ਚ ਇਹਨਾਂ ਨੇ ਕਿਹਾ ਕਿ ਜਿਹੜਾ ਬ੍ਰਿਟਿਸ਼ ਇਨਜਸਟਿਸ ਹੈ ਔਰ ਹਿਸਟੋਰੀਕਲ ਰਿਸਪੌਂਸਿਬਿਲਿਟੀ ਹੈ ਇਹ ਸਬ ਕੰਟੀਨੈਂਟ ਦੀ ਵੰਡ ਦੇ ਨਾਲ ਜੁੜੀ ਹੋਈ ਹੈ
ਔਰ ਜਿਹਦੇ ਲਈ ਬ੍ਰਿਟਨ ਜ਼ਿੰਮੇਵਾਰ ਹੈ। ਔਰ ਅਸੀਂ ਸਮਝਦੇ ਹਾਂ ਵੀ ਇਹਦੇ ਚ ਕਸ਼ਮੀਰੀਆਂ ਦੇ ਨਾਲ ਵੀ ਇਹ ਇਨਜਸਟਿਸ ਹੈ। ਜਿਸ ਅੰਦਾਜ਼ ਚ ਬ੍ਰਿਟਿਸ਼ਰਸ ਨੇ ਜਿਹੜਾ ਉਹ ਮੁਲਕ ਨੂੰ ਛੱਡਿਆ ਬਿਨਾਂ ਕਿਸੇ ਗੱਲ ਨੂੰ ਫਾਈਨਲ ਕੀਤੇ, ਔਰ ਸਿੱਖ ਵੀ ਇਸ ਕੈਟਾਗਰੀ ਚ ਆਉਂਦੇ ਨੇ ਕਿਉਂਕਿ ਸਿੱਖਾਂ ਨੂੰ ਵੀ ਇਹਦਾ ਲਰਚ ਛੱਡ ਦਿੱਤਾ ਗਿਆ ਹੈ ਬ੍ਰਿਟਿਸ਼ਰਸ ਵੱਲੋਂ। ਅਸੀਂ ਵੀ ਭਾਰਤ ਔਰ ਪਾਕਿਸਤਾਨ ਦੋ ਮੁਲਕਾਂ ਦੇ ਵਿਚਕਾਰ 40% ਉਧਰ ਬਾਕੀ ਇੱਧਰ, ਔਰ ਜੋ ਪੰਜਾਬ ਦੇ ਵਿੱਚ ਉਸ ਸਾਰੇ ਦੇ ਵਿੱਚ ਫਿਰ ਜਿਸ ਕਿਸਮ ਦੀ ਕਤਲੋਗਾਰਦ ਹੁੰਦੀ ਹੈ ਉਹਦੀ ਜ਼ਿੰਮੇਵਾਰੀ ਵੀ ਬ੍ਰਿਟਿਸ਼ ਦੇ ਸਿਰ ਦੇ ਉੱਤੇ ਹੈ, ਜਿਨ੍ਹਾਂ ਨੇ ਬਿਲਕੁਲ ਉਸ ਸਾਰੇ ਪਾਰਟ ਨੂੰ ਜਿਹੜੀ ਉਹਨਾਂ ਦੀ ਕਾਹਲੀ ਸੀ ਉੱਥੋਂ ਨਿਕਲਣ ਦੀ, ਜੇ 1948 ਦੇ ਵਿੱਚ ਉਹਨਾਂ ਨੇ ਦੇਸ਼ ਛੱਡਣ ਦਾ ਫੈਸਲਾ ਕੀਤਾ ਸੀ ਔਰ ਉਹਨਾਂ ਨੇ ਕਿਵੇਂ 10 ਮਹੀਨੇ ਉਹਨੂੰ ਅਰਲੀ ਕੀਤਾ, ਕਿਵੇਂ ਹਰ ਇੱਕ ਚੀਜ਼ ਲਰਚ ਦੇ ਵਿੱਚ ਛੱਡੀ। ਉੱਥੇ ਕੋਈ ਗੋਰਾ ਫੌਜੀ ਕੋਈ ਗੋਰਾ ਪੁਲਸੀਆ ਤਾਂ ਨਹੀਂ ਮਾਰਿਆ ਗਿਆ, ਉਹਨਾਂ ਨੇ ਯਕੀਨੀ ਬਣਾਇਆ, ਉਹਨਾਂ ਕਿਹਾ ਵੀ ਇਹਨਾਂ ਨੂੰ ਮਰਨ ਦਿਓ ਆਪਸ ਦੇ ਵਿੱਚ। ਔਰ ਸਿੱਖ ਕੌਮ ਜਿਹੜੀ ਇੱਕ ਗੁਲਾਮੀ ਚੋਂ ਨਿਕਲ ਕੇ ਬ੍ਰਿਟਿਸ਼ ਕਲੋਨੀਅਲਸ ਦੇ ਇਹਨਾਂ ਦੀ ਗੁਲਾਮੀ ਚ ਫਸੀ, ਇਸ 47 ਦੇ ਦੁਖਾਂਤ ਦੇ ਲਈ ਵੀ, ਔਰ ਸਿੱਖ ਵੀ ਜਿਹੜੇ ਅੱਜ ਆਪਣੀ ਆਜ਼ਾਦੀ ਦੇ ਲਈ ਦਰਿਆਏ ਜਮਨਾ ਤੋਂ ਵਾਘਾ ਤੱਕ ਆਪਣੇ ਹੋਮਲੈਂਡ ਦੇ ਲਈ ਖਾਲਿਸਤਾਨ ਦੇ ਲਈ ਸਟਰਗਲ ਕਰ ਰਹੇ ਨੇ। ਇਹ ਹਿਸਟੋਰੀਕਲ ਰਿਸਪੌਂਸਿਬਿਲਿਟੀ ਹੈ ਬ੍ਰਿਟਨ ਦੀ ਕਿ ਉਹ ਕਸ਼ਮੀਰੀਆਂ ਨੂੰ ਵੀ ਜਸਟਿਸ ਦਿਵਾਏ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਥੱਲੇ, ਔਰ ਸਿੱਖਾਂ ਨੂੰ ਵੀ, ਜਦੋਂ ਕਿ ਇਹ ਸਾਰਾ ਕੁਝ ਅੱਜ 75 ਸਾਲ ਬਾਅਦ ਸੈਕੰਡ ਵਰਲਡ ਵਾਰ ਐਂਡ ਹੋਣ ਦੀਆਂ ਸੈਲੀਬ੍ਰੇਸ਼ਨਸ ਦੇ ਨਾਂ ਥੱਲੇ ਜਿਹੜਾ ਉਹ ਮੈਸੇजेस ਦਿੱਤੇ ਗਏ ਨੇ। ਸੋ ਉਹ ਸਫਰਿੰਗ ਜਿਹੜੀ ਕਰੋੜਾਂ ਨੇ ਸਹੀ ਦੁਨੀਆ ਦੇ ਵਿੱਚ ਔਰ ਲੱਖਾਂ ਦੀ ਗਿਣਤੀ ਦੇ ਵਿੱਚ ਉਹਨਾਂ ਖਿੱਤਿਆਂ ਚੋਂ ਆ ਕੇ ਜਿਹੜੇ ਫੌਜੀ ਨੇ ਸਿੱਖ ਮੁਸਲਮਾਨ ਉਹ ਲੜੇ ਬ੍ਰਿਟਿਸ਼ ਸਾਮਰਾਜ ਦੇ ਲਈ, ਲੇਕਿਨ ਇਹਨਾਂ ਨੂੰ ਇਹ ਅੱਜ ਇਹ ਕਹਿਣਗੇ ਜੀ ਨਹੀਂ ਸਾਡਾ ਕੋਈ ਲਾਗਾ ਦੇਗਾ ਨਹੀਂ ਹੈ, ਇਹ ਬਾਈਲੇਟਰਲ ਹੈ ਬਿਟਵੀਨ ਭਾਰਤ ਐਂਡ ਪਾਕਿਸਤਾਨ, ਜਾਂ ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ। ਮੈਂ ਸਮਝਦਾ ਵੀ ਇਹਨਾਂ ਦੋਨੋਂ ਮਾਮਲਿਆਂ 'ਚ ਕਸ਼ਮੀਰ 'ਚ ਵੀ ਔਰ ਪੰਜਾਬ ਦੇ ਮਾਮਲੇ 'ਚ ਵੀ ਜੇ ਕੋਈ ਸਭ ਤੋਂ ਵੱਧ ਜ਼ਿੰਮੇਵਾਰ ਹੈ ਔਰ ਜਿਹਨੂੰ ਸਭ ਤੋਂ ਵੱਧ ਆਪਣਾ ਰੋਲ ਅਦਾ ਕਰਨਾ ਚਾਹੀਦਾ ਹੈ ਦੋਨਾਂ ਕੌਮਾਂ ਨੂੰ ਜਸਟਿਸ ਦੇਣ ਦੇ ਲਈ, ਤੇ ਉਹ ਬ੍ਰਿਟਿਸ਼ ਨੇ। ਔਰ ਅਸੀਂ ਮੁਬਾਰਕਬਾਦ ਦਿੰਦੇ ਹਾਂ ਇੰਗਲੈਂਡ ਦੇ ਉਹਨਾਂ ਸਾਰੇ ਕਸ਼ਮੀਰੀ ਗਰੁੱਪਾਂ ਨੂੰ ਜਿਨ੍ਹਾਂ ਨੇ ਜ਼ੋਰਦਾਰ ਲੌਬੀ ਕਰਕੇ ਇਹ ਪਲੇਟਫਾਰਮ ਜਿਹੜਾ ਪੰਜਾਬ ਮੈਂਬਰ ਪਾਰਲੀਮੈਂਟ ਲਿਆ ਕੇ ਇੱਕ ਫਰੰਟ ਦੇ ਉੱਤੇ ਕਸ਼ਮੀਰੀਆਂ ਦੇ ਹੱਕ 'ਚ ਖੜੇ ਕੀਤੇ ਨੇ, ਉਹ ਸੱਚਮੁੱਚ ਵਧਾਈ ਦੇ ਹੱਕਦਾਰ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਦਰਸ਼ਕਾਂ ਦੀਆਂ ਜੋ ਈਮੇਲਸ ਨੇ ਕਮੈਂਟਸ ਨੇ ਉਹ ਆਪਾਂ ਰੀਡ ਕਰਾਂਗੇ। ਸੋ ਮੈਂ ਸ਼ੁਰੂ ਕਰਾਂ ਡਾਕਟਰ ਸਾਹਿਬ ਜਾਂ ਤੁਸੀਂ ਕਰੋਗੇ? ਠੀਕ ਹੈ, ਤੁਸੀਂ ਪੜ੍ਹ ਲਓ ਜੀ। ਸੋ ਹਰਜੀਤ ਸਿੰਘ ਸੰਧੂ ਜੀ ਲਿਖਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜ਼ਿੰਦਾਬਾਦ, ਟੀਵੀ ਰਿਪੋਰਟ ਜ਼ਿੰਦਾਬਾਦ। ਡਾਕਟਰ ਸਾਹਿਬ ਸਿੱਖ ਕੌਮ ਨੂੰ ਇਹਨਾਂ ਹਾਲਾਤਾਂ ਵਿੱਚ ਕੀ ਕਰਨਾ ਚਾਹੀਦਾ ਹੈ ਜਿਹੜੇ ਬੱਦਲ ਜੰਗਦੇ ਦਿਖਾਈ ਦਿੰਦੇ ਹਨ? ਬ੍ਰਾਹਮਣਵਾਦ ਪਰਦੇ ਪਿੱਛੇ ਲੁਕੇ ਤਰੀਕੇ ਨਾਲ ਕੁਝ ਨਾ ਕੁਝ ਪਕਾਰੇ ਹਨ। ਗੁਰੂ ਨਾਨਕ ਪਾਤਸ਼ਾਹ ਹਮੇਸ਼ਾ ਆਪਣੇ ਚਰਨਾਂ ਵਿੱਚ ਰੱਖੇ ਅਤੇ ਆਪ ਇਸੇ ਤਰ੍ਹਾਂ ਸੱਚੋ ਸੱਚ ਪ੍ਰਗਟ ਕਰੋ। ਜੀ ਡਾਕਟਰ ਸਾਹਿਬ। ਵੈਸੇ ਬਹੁਤ ਬਹੁਤ ਸ਼ੁਕਰੀਆ ਔਰ ਤੁਹਾਡੀ ਅਰਦਾਸ ਲਈ ਵੀ। ਦੇਖੋ ਮੈਂ ਸਮਝਦਾ ਕਿ ਜਿਵੇਂ ਜਦੋਂ ਹਾਲਾਤ ਇਸ ਕਿਸਮ ਦੇ ਕੇਓਸ ਵਰਗੇ ਹੁੰਦੇ ਨੇ, ਆਪਤ ਆਪੀ ਪੈਂਦੀ ਹੈ ਜਿਵੇਂ ਭਾਰਤ ਦੇ ਵਿੱਚ ਪਈ ਹੋਈ ਹੈ, ਜਾਂ ਕਰੋਨਾ ਤੋਂ ਬਾਅਦ ਫਾਈਨੈਂਸ਼ੀਅਲ ਮਾਡਲ ਵੀ ਉਹਨਾਂ ਦਾ ਫੇਲ ਹੋਇਆ ਹੈ, ਅਮਰੀਕਾ ਦੇ ਨਾਲ ਵੀ ਜਿਹੜੇ ਸਬੰਧ ਨੇ ਉਹਨਾਂ ਦੇ ਵਿੱਚ ਵੀ ਹੋ ਸਕਦਾ ਆਉਣ ਵਾਲੇ ਪੀਰੀਅਡ 'ਚ ਹੋਰ ਖਟਾਸ ਆਏ, ਕਿਉਂਕਿ ਅਲਟੀਮੇਟਲੀ ਇਹ ਬਾਣੀਏ ਨੇ, ਇਹਨਾਂ ਨੇ ਦੇਖਣਾ ਵੀ ਇਹਨਾਂ ਦੀ ਪਾਕਟ ਕਿੱਥੋਂ ਹਰਟ ਹੁੰਦੀ ਹੈ। ਔਰ ਕਸ਼ਮੀਰ ਦੇ ਵਿੱਚ ਜਿਵੇਂ ਲੋਕ ਵਾਪਸ ਖਲੋਤੇ ਨੇ, ਹਥਿਆਰਬੰਦ ਵਿਰੋਧ ਦੀ ਲਾਈਨ ਸ਼ੁਰੂ ਹੋਈ ਹੈ। ਭਾਰਤ ਦੇ ਵਿੱਚ ਈਵਨ ਜਿਹੜੀ ਲੇਬਰ ਕਲਾਸ ਹੈ, ਕਰੋੜਾਂ ਦੀ ਗਿਣਤੀ ਜਿਹੜੇ ਇਹਦਾ ਲਰਚ ਛੱਡ ਦਿੱਤੇ ਇਹਨਾਂ ਨੇ, ਉਹ ਕਈ ਥਾਂ ਤੇ ਹੁਣ ਜਿਹੜੀ ਹੈ ਹਿੱਸਾ ਵੀ ਹੋਣੀ ਸ਼ੁਰੂ ਹੋਈ ਹੈ ਔਰ ਇਹਨਾਂ ਦੀ ਕ੍ਰੈਡੀਬਿਲਿਟੀ ਵੀ ਥੱਲੇ ਨੂੰ ਜਾ ਰਹੀ ਹੈ, ਦੁਨੀਆ 'ਚ ਵੀ ਐਕਸਪੋਜ਼ ਹੋਣੇ ਸ਼ੁਰੂ ਹੋਏ ਨੇ। ਸੋ ਮੈਂ ਸਮਝਦਾ ਵੀ ਸਾਨੂੰ ਇਸ ਫਾਈਨਲ ਔਨਸਲੌਟ ਦੇ ਲਈ ਤਿਆਰ ਰਹਿਣਾ ਚਾਹੀਦਾ। ਪੰਜਾਬ ਦੇ ਵਿੱਚ ਇਹਨਾਂ ਵੱਲੋਂ ਸਿੱਖ ਨਸਲਕੁਸ਼ੀ ਦਾ ਇੱਕ ਦੌਰ ਸ਼ੁਰੂ ਕੀਤਾ ਜਾਏਗਾ ਸਿੱਖਾਂ ਨੂੰ ਸਬਕ ਸਿਖਾਉਣ ਦੇ ਨਾਂ ਥੱਲੇ, ਪਰ ਇਸ ਵੇਲੇ ਜਿਹੜੀ ਗੁੱਡਵਿਲ ਸਾਡੀ ਸਿੱਖਾਂ ਦੇ ਲਈ ਦੁਨੀਆ ਦੇ ਵਿੱਚ ਹੈ, ਕਰੋਨਾ ਦੇ ਇਸ ਮੁੱਦੇ ਤੇ ਹਿਊਮੈਨਿਟੇਰੀਅਨ ਕੰਮ ਦੇ ਨਾਲ ਵੀ ਸਿੱਖਾਂ ਨੇ ਪਛਾਣ ਬਣਾਈ ਹੈ। ਪਾਕਿਸਤਾਨ ਦੇ ਵਿੱਚ ਕਰਤਾਰਪੁਰ ਕੋਰੀਡੋਰ ਦਾ ਖੁੱਲ੍ਹਣਾ ਔਰ ਇਹ ਸਾਰੇ ਪੀਰੀਅਡ 'ਚ ਇੰਟਰਨੈਸ਼ਨਲੀ ਸਿੱਖਾਂ ਔਰ ਮੁਸਲਮਾਨਾਂ ਦੀ ਸਾਂਝ, ਸਿੱਖ ਸਟਰਗਲ, ਕਸ਼ਮੀਰ ਸਟਰਗਲ ਦੀ ਸਾਂਝ,
ਸੋ ਮੈਂ ਬਹੁਤ ਕੁਝ ਪਬਲਿਕ ਐਡਰੈਸ ਦੇ ਵਿੱਚ ਨਹੀਂ ਕਹਿ ਸਕਦਾ ਕਿਉਂਕਿ ਹਰ ਚੀਜ਼ ਦਾ ਧਿਆਨ ਵੀ ਰੱਖਣਾ ਪੈਂਦਾ ਹੈ, ਪਰ ਮੈਂ ਸਮਝਦਾ ਵੀ ਸਾਡੇ ਸਾਹਮਣੇ ਅਪਰਚੁਨਿਟੀ ਬਹੁਤ ਜਲਦੀ ਆਉਣ ਵਾਲੀ ਹੈ ਔਰ ਸਾਨੂੰ ਉਹ ਗ੍ਰਾਸਪ ਕਰਨੀ ਚਾਹੀਦੀ ਹੈ। ਬਾਕੀ ਕੀ ਵੇ ਆਫ ਐਕਟਿੰਗ ਹੋਏ ਔਰ ਕਿਵੇਂ ਉਹਨੂੰ ਕੀਤਾ ਜਾਏ, ਇਹ ਗੱਲਾਂ ਡਿਸਕਸ ਇਵੇਂ ਨਹੀਂ ਹੁੰਦੀਆਂ, ਇਹ 1 to 1 ਹੁੰਦੀਆਂ ਨੇ। ਪਰ ਮੈਂ ਇੰਨਾ ਕੀ ਕਹਿ ਸਕਦਾ ਕਿ ਅਪਰਚੁਨਿਟੀ ਜਿਹੜੀ ਹੈ ਉਹ ਸਾਡੇ ਹੱਥ 'ਚ ਆਉਣ ਵਾਲੀ ਹੈ ਔਰ ਸਾਨੂੰ ਇਸ ਦੇ ਲਈ ਬਿਲਕੁਲ ਮੁਕੰਮਲ ਤੌਰ ਦੇ ਉੱਤੇ ਤਿਆਰ ਰਹਿਣਾ ਚਾਹੀਦਾ। ਬਿਲਕੁਲ। ਯਾਮੀਓ ਲਿਖਦੇ ਨੇ, ਹੈਲੋ ਡਾਕਟਰ ਸਾਹਿਬ, ਪਲੀਜ਼ ਪੁੱਟ ਸਮ ਲਾਈਟਸ ਔਨ ਰੀਸੈਂਟ ਲਿੰਚਿੰਗ ਆਫ ਕਸ਼ਮੀਰੀਜ਼ ਇਨ ਅਸਾਮ। ਦੇਖੋ ਇਹ ਚਾਰ ਚਫੇਰੇ ਇਹਨਾਂ ਨੇ ਜਿਹੜਾ ਮਾਹੌਲ ਬਣਾਇਆ ਹੋਇਆ ਹੈ, ਔਰ ਜਿਵੇਂ ਮੈਂ ਕੱਲ ਡਿਸਕਸ ਕੀਤਾ ਸੀਗਾ ਕਿ ਜੇ ਦੁਨੀਆ ਦੇ ਵਿੱਚ ਅਮਰੀਕਾ ਨੇ ਰੌਲਾ ਪਾ ਕੇ ਕਿ ਜੀ ਇਹ ਚਾਈਨਾ ਜ਼ਿੰਮੇਵਾਰ ਹੈ, ਚਾਈਨਾ ਜ਼ਿੰਮੇਵਾਰ ਹੈ, ਔਰ UN ਸੈਕਟਰੀ ਜਨਰਲ ਨੇ ਕਿਹਾ ਕਿ ਆਲਰੇਡੀ ਸੁਨਾਮੀ ਆਫ ਰੇਸ਼ੀਅਲ ਹੇਟਰੇਡ ਐਂਡ ਜ਼ੀਨੋਫੋਬੀਆ ਇਹ ਦੁਨੀਆ 'ਚ ਹੈ, ਕਿਉਂਕਿ ਚੀਨੀ, ਵਿਤਨਾਮੀ, ਕੰਬੋਡੀਅਨ ਇਹ ਸਾਰੇ ਹੀ ਜਿਹੜੇ ਨੇ ਇਹਨਾਂ ਦੇ ਉੱਤੇ ਹਮਲੇ ਹੋ ਰਹੇ ਨੇ। ਇਸੇ ਤਰ੍ਹਾਂ ਭਾਰਤ ਦੇ ਵਿੱਚ ਹਿੰਦੂ ਤਵੀਆਂ ਨੇ ਜਿਵੇਂ ਤਬਲੀਗੀ ਜਮਾਤ ਨਾਲ ਜੋੜ ਕੇ ਸਾਰੇ ਮੁਸਲਮਾਨਾਂ ਨੂੰ ਜ਼ਿੰਮੇਵਾਰ ਦੱਸਿਆ। ਕਸ਼ਮੀਰ ਦੇ ਬਾਰੇ ਜਿਸ ਕਿਸਮ ਦੀ ਨੈਗੇਟਿਵਿਟੀ ਇਹਨਾਂ ਨੇ ਮੀਡੀਆ ਦੇ ਵਿੱਚ ਲਗਾਤਾਰਤਾ ਨਾਲ ਪਿਛਲੇ 1 ਸਾਲ ਤੋਂ ਬਰਾਬਰ ਜਾਰੀ ਹੈ ਔਰ 1 ਸਾਲ ਤੋਂ ਵੀ ਜ਼ਿਆਦਾ, ਇਨਫੈਕਟ ਫਰਵਰੀ ਦੇ ਵਿੱਚ ਪੁਲਵਾਮਾ ਹਮਲੇ ਤੋਂ ਬਾਅਦ ਜਿਹੜਾ ਇਹਨਾਂ ਦਾ ਆਪਣਾ ਕਰਵਾਇਆ ਹੋਇਆ ਸੀ, ਇਹਨਾਂ ਨੇ ਇਹ ਸਾਰਾ ਰੌਲਾ ਪਾਇਆ ਹੋਇਆ ਸੀ। ਸੋ ਕੁੱਲ ਮਿਲਾ ਕੇ ਇਹ ਉਸ ਨਫ਼ਰਤ ਦਾ ਨਤੀਜਾ ਹੀ ਹੈ ਕਿ ਮੁਸਲਮਾਨ ਸਬਜ਼ੀ ਫਰੋਸ਼ ਦੂਸਰਿਆਂ ਦੀ ਮਾਰ ਕੁਟਾਈ ਹੋਏ, ਇਹ ਅਸਾਮ ਦੀ ਕਸ਼ਮੀਰੀਆ ਦੀ ਲਿੰਚਿੰਗ ਦੀ, ਕਿਉਂਕਿ ਇਹ ਇਨਫੈਕਟ ਮੁਸਲਮਾਨ ਦੇ ਨਾਲ ਜੋੜ ਕੇ ਕਰ ਰਹੇ ਨੇ ਔਰ ਅਲਟੀਮੇਟਲੀ ਇਹਦੇ ਚੋਂ ਹੀ ਇਹਨਾਂ ਦਾ ਐਂਡ ਨਿਕਲੇਗਾ। ਸੋ ਅਸੀਂ ਜਿਵੇਂ ਕਿਹਾ ਵੀ ਇਹਨੇ ਇਸ ਗੱਲ ਨੇ ਸਾਨੂੰ ਅਕਲੀਅਤਾਂ ਨੂੰ ਨੇੜੇ ਵੀ ਕੀਤਾ ਇੱਕ ਦੂਜੇ ਦੇ, ਔਰ ਇਸ ਗੱਲ ਦਾ ਸਾਨੂੰ ਧਿਆਨ ਰਹੇ ਕਿ ਅਲਟੀਮੇਟਲੀ ਇਸ ਬ੍ਰਾਹਮਣਵਾਦ, ਕੱਲ ਹੀ ਇੱਕ ਦਲਿਤ ਆਗੂ ਨਾਲ ਮੇਰੀ ਗੱਲ ਹੋ ਰਹੀ ਸੀ, ਉਹਨਾਂ ਦੀ ਕਾਲ ਆਈ, ਉਹਨਾਂ ਨੇ ਕਿਹਾ ਜੀ ਇਹ ਓਪਰਚੁਨਿਟੀ ਹੈ, ਜਿਵੇਂ ਪੰਜਾਬ ਦੇ ਵਿੱਚ ਇੱਕ ਗਾਣਾ ਜਿਹੜਾ ਉਹ ਉਸ ਦੇ ਉੱਤੇ ਹੀ ਕਿਵੇਂ ਜਿਹੜਾ ਸੋਸ਼ਲ ਜਸਟਿਸ ਦੀ ਗੱਲ ਹੈ, ਬੁੱਤ ਪ੍ਰਸਤੀ ਦੇ ਖਿਲਾਫ ਹੈ ਔਰ ਕਾਸਟ ਸਿਸਟਮ ਦੇ ਖਿਲਾਫ ਹੈ, ਔਰ ਜਿਵੇਂ ਭਾਰਤ ਦੀਆਂ ਦਲਿਤ ਆਰਗੇਨਾਈਜੇਸ਼ਨਸ ਇੱਕਦਮ ਨਾਲ ਆ ਕੇ ਖਲੋ ਗਈਆਂ ਔਰ ਇੱਕਦਮ ਹਿੰਦੂ ਤਵੀਆਂ ਨੂੰ ਸਮਝ ਨਹੀਂ ਆ ਰਹੀ ਕਿ ਇਹ ਕੀ ਹੋ ਗਿਆ ਕਿ ਵੀ ਅਸੀਂ ਤਾਂ ਇਹਨਾਂ ਨੂੰ ਵੰਡ ਕੇ ਰੱਖਿਆ ਹੋਇਆ ਹਮੇਸ਼ਾ ਹੀ। ਸੋ ਮੈਂ ਸਮਝਦਾ ਵੀ ਇਹ ਸਾਨੂੰ ਸਮਝਣ ਦੀ ਲੋੜ ਹੈ ਕਿ ਅਲਟੀਮੇਟਲੀ ਸਾਡਾ ਟੁਗੇਦਰ ਆਣਾ ਹੀ ਸਾਡੀ ਸਟਰੈਂਥ ਹੋਏਗੀ। ਜੀ ਡਾਕਟਰ ਸਾਹਿਬ, ਸਾਡੇ ਕੋਲ ਇੱਕ ਹੋਰ ਮੈਸੇਜ ਹੈ ਜੇ ਤੁਸੀਂ। ਹਾਂ, ਮੈਂ ਇਸ ਤੋਂ ਪਹਿਲਾਂ ਦੱਸਦੇ ਹਾਂ ਕਿ ਅਸੀਂ ਆਪਣੇ ਦਰਸ਼ਕਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਸਾਨੂੰ ਉਹ ਕਰੈਕਟ ਕਰਦੇ ਰਹਿੰਦੇ ਨੇ ਜਿੱਥੇ ਵੀ ਅਸੀਂ ਕੋਈ ਗਲਤੀ ਕਰਦੇ। ਔਰ ਪਿਛਲੇ ਦਿਨਾਂ 'ਚ ਬਾਜਵਾ ਸਾਹਿਬ ਨੂੰ ਲੈ ਕੇ ਕਿ ਜਿਵੇਂ ਉਹਨਾਂ ਦਾ ਸੰਬੰਧ ਜਿਹੜਾ ਹੈ ਉਹ ISPR ਨਾਲ ਹੈ ਜਾਂ ਉਹਨਾਂ ਦਾ ਕਿਵੇਂ ਹੈ। ਸੋ ਮੈਨੂੰ ਹੋਰ ਵੀ ਬਹੁਤ ਸਾਰੇ ਮੈਸੇਜ ਨੇ। ਅਰਸਲਾਨ ਹੈਦਰ ਜੀ ਨੇ ਲਿਖਿਆ ਕਿ DG ਡਾਇਰੈਕਟਰ ਜਨਰਲ ISPR ਜਿਹੜੇ ਮੌਜੂਦਾ ਨੇ ਉਹ ਬਾਬਰ ਇਫਤਖਾਰ ਨੇ। ਸੋ ਜ਼ਾਹਰ ਹੈ ਕਿ ਇਹ ਕਰੈਕਟ ਕਰਨ ਦੀ ਲਾਈਨ ਹੈ ਕਿ ਬਾਬਰ ਇਫਤਖਾਰ ਜਿਹੜੇ ਨੇ ਉਹ ਇਸ ਦੇ ਡਾਇਰੈਕਟਰ ਜਨਰਲ ਨੇ ISPR ਦੇ। ਉਹਨਾਂ ਨੇ ਕਿਹਾ ਇਸੇ ਤਰ੍ਹਾਂ ISI ਦੇ ਜਿਹੜੇ ਡਾਇਰੈਕਟਰ ਜਨਰਲ ਨੇ ਉਹ ਜਨਰਲ ਫੈਜ਼ ਨੇ। ਮੈਂ ਜਿਵੇਂ ਕੱਲ ਸ਼ਾਇਦ ISPR ਦੇ ਜਨਰਲ ਫੈਜ਼ ਕਿਹਾ ਸੀ, ਜਿਵੇਂ ਵੀ ਮੈਨੂੰ ਪੜਿਆ ਕਿਸੇ ਨੇ ਭੇਜਿਆ ਸੀ ਵੀਰ ਕਿਸੇ ਨੇ। ਔਰ ਫਿਰ ਉਹਨਾਂ ਨੇ ਕਿਹਾ ਕਿ ਜਿਹੜੇ CPAC ਦੇ ਚੇਅਰਮੈਨ ਨੇ ਉਹ ਆਸਮ ਸਲੀਮ ਬਾਜਵਾ ਨੇ, ਜਿਨ੍ਹਾਂ ਦੇ ਬਾਰੇ ਆਲਰੇਡੀ ਅਸੀਂ ਜ਼ਿਕਰ ਕੀਤਾ ਹੈ। ਔਰ ਇਹੀ ਜਿਹੜੇ ਨੇ CPAC ਦੇ ਵੀ ਚੇਅਰਮੈਨ ਨੇ ਔਰ ਇਨਫੋਰਮੇਸ਼ਨ ਟੈਕਨੋਲੋਜੀ ਦੇ ਇਨਫੋਰਮੇਸ਼ਨ ਦੇ ਮਾਮਲੇ 'ਚ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਹੋਰਾਂ ਦੇ ਵੀ ਇਹ ਪਰਸਨਲ ਅਸਿਸਟੈਂਟ ਕਾਈਂਡ ਆਫ ਹੋਣਗੇ। ਔਰ ਜ਼ਾਹਰ ਹੈ ਕਿ ਜਿਹੜੇ ਚੀਫ ਆਫ ਆਰਮੀ ਸਟਾਫ ਨੇ ਜਾਂ ਕਮਾਂਡਰ ਇਨ ਚੀਫ ਨੇ ਪਾਕਿਸਤਾਨੀ ਫੌਜ ਦੇ, ਉਹ ਜਨਰਲ ਕਮਰ ਜਾਵੇਦ ਬਾਜਵਾ ਨੇ। तो ਜ਼ਾਹਰ ਹੈ ਇਸ ਵੇਲੇ ਬਾਜਵਿਆਂ ਦੀ ਝੰਡੀ ਹੈ, ਜਨਰਲ ਵੀ ਬਾਜਵਾ ਨੇ, ਚੇਅਰਮੈਨ CPAC ਜਿਹੜੇ ਨੇ ਆਸਮ ਸਲੀਮ ਬਾਜਵਾ, ਔਰ ਇਹ ਨਾਲ ਐਜ਼ ਅ ਪਰਸਨਲ ਵੀ ਇਨਫੋਰਮੇਸ਼ਨ ਦੇ ਲਈ ਪ੍ਰਾਈਮ ਮਿਨਿਸਟਰ ਨੇ ਇਹਨਾਂ ਨੂੰ ਨਾਲ ਰੱਖਿਆ। ਪਰ ISI ਦੇ ਜਨਰਲ ਜਿਹੜੇ ਨੇ ਉਹ ਜਨਰਲ ਫੈਜ਼ ਨੇ ਔਰ ISPR ਦੇ ਡਾਇਰੈਕਟਰ ਜਨਰਲ ਬਾਬਰ ਇਫਤਖਾਰ ਨੇ।
तो ਜੀ, ਇਹ ਡਾਟਾ ਮੈਂ ਕਰੈਕਸ਼ਨ ਕਰਨਾ ਚਾਹੁੰਦਾ ਸੀ ਜੀ ਜੀ ਹੋਰ ਪੜਾ ਸੋ ਆਪਣੇ ਅਸੀਂ ਦਰਸ਼ਕਾਂ ਤੋਂ ਮਾਫੀ ਚਾਹੁੰਦੇ ਹਾਂ ਅਸੀਂ ਉਹਨਾਂ ਦੀਆਂ ਲਿਖਤਾਂ ਜ਼ਰੂਰ ਪੜ ਲੈਂਦੇ ਆ ਦੇਖ ਲੈਂਦੇ ਆ ਪਰ ਸ਼ੇਅਰ ਕਰਨਾ ਤੁਹਾਨੂੰ ਪਤਾ ਟਾਈਮ ਨਹੀਂ ਹੁੰਦਾ ਸੋ ਇੱਥੇ ਲੈਣੇ ਆ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ